ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। मैं ईरान ਦੇ ਸਦਰ ਦੀ ਵੀਡੀਓ ਲਾਈ ਸੀ ਨਾ, ਜਿਹਦੇ ਵਿੱਚ ਉਹ ਆਂਦਾ ਸੀ ਕਿ ਮੁਸਲਮਾਨੋ ਯਾਰ ਇਕੱਠੇ ਹੋ ਜਾਓ, ਇੱਕ ਮੁਲਕ ਇੱਕ ਕਰੰਸੀ ਇੱਕ ਫੌਜ, ਇਤਿਹਾਦ ਜ਼ਰੂਰੀ ਹੈ। ਤੇ ਇੱਕ ਜ਼ੁਬਾਨ ਉਹ ਕਹਿ ਰਿਹਾ ਸੀ, ਜ਼ਾਹਰ ਹੈ ਉਹ ਇੱਕ ਜ਼ੁਬਾਨ ਅਰਬੀ ਹੋਏਗੀ, ਉਹ ਫਾਰਸੀ ਅਰਬੀ ਤੁਰਕੀ ਜਾਂ ਉਰਦੂ ਜਾਂ ਕੋਈ ਸਾਡੀ ਜ਼ੁਬਾਨ ਨਹੀਂ ਹੋਏਗੀ। ਜਿਹੜੀ ਮੁਸਲਮਾਨਾਂ ਦੇ ਇਤਿਹਾਦ ਦੀ ਜ਼ੁਬਾਨ ਹੋਏਗੀ ਅਰਬੀ ਹੋਏਗੀ। ਤੇ ਥੱਲੇ ਭਰਾ ਨੇ ਕਮੈਂਟ ਕੀਤਾ ਸੀ, ਅਲੱਗ-ਅਲੱਗ ਮੁਲਕਾਂ ਦੇ ਮੁਸਲਮਾਨ ਆਪਸ 'ਚ ਅਰਬੀ 'ਚ ਨਹੀਂ ਇੰਗਲਿਸ਼ 'ਚ ਗੱਲ ਕਰਦੇ ਨੇ। ਉਹ ਤਾਂ ਮੈਨੂੰ ਵੀ ਪਤਾ ਹੈ, ਕਿਉਂਕਿ ਅਲੱਗ-ਅਲੱਗ ਮੁਸਲਮਾਨ ਮੁਲਕਾਂ ਦੇ ਸਾਰੇ ਲੋਕ ਗੁਲਾਮ ਨੇ ਅਲਹਮਦੁਲਿਲਾ। OIC ਦੀਆਂ 3 ਸਰਕਾਰੀ ਜ਼ਬਾਨਾਂ ਨੇ। OIC ਦੀ ਵੈਬਸਾਈਟ 'ਤੇ ਜਾਓ ਨਾ, ਇੱਕ ਉਹਨਾਂ ਦੀ ਜ਼ੁਬਾਨ ਹੈ ਅਰਬੀ, ਦੂਸਰੀ ਜ਼ੁਬਾਨ ਹੈ ਫਰੈਂਚ, ਤੀਸਰੀ ਜ਼ੁਬਾਨ ਹੈ ਇੰਗਲਿਸ਼। ਤੁਹਾਨੂੰ ਪਤਾ ਫਰਾਂਸ ਅਤੇ ਇੰਗਲੈਂਡ ਮੁਸਲਮਾਨਾਂ ਦੇ 2 ਵੱਡੇ ਮੁਲਕ ਨੇ, ਹੈ ਨਾ। ਉਹ ਬੜਾ ਸਾਡੇ ਨਾਲ 200 ਸਾਲ ਤੋਂ ਬੜਾ ਅੱਛਾ ਸਲੂਕ ਕਰ ਰਹੇ ਨੇ। ਲਿਹਾਜ਼ਾ ਅਸੀਂ OIC 'ਚ ਵੀ ਉਹਨਾਂ ਦੀਆਂ 2 ਜ਼ੁਬਾਨਾਂ ਰੱਖੀਆਂ ਨੇ, ਫਰੈਂਚ ਔਰ ਇੰਗਲਿਸ਼। ਅਸੀਂ ਤਾਂ ਚਲੋ ਇੰਗਲਿਸ਼ ਦੇ ਗੁਲਾਮ, ਅਸੀਂ ਆਪਸ 'ਚ ਇੰਗਲਿਸ਼ 'ਚ ਗੱਲ ਕਰ ਰਹੇ ਹਾਂ। ਜਿਹੜੇ ਅਫਰੀਕਾ ਦੇ ਮੁਸਲਮਾਨ ਨੇ ਉਹ ਆਪਸ 'ਚ ਫਰੈਂਚ 'ਚ ਗੱਲ ਕਰਦੇ ਨੇ। ਉੱਥੇ ਡਾਕਟਰੀ, ਇੰਜੀਨੀਅਰਿੰਗ, IT ਸਾਰਾ ਕੁਛ ਇੰਗਲਿਸ਼ 'ਚ ਹੁੰਦਾ, ਉਹ ਫਰੈਂਚ ਦੇ ਵਿੱਚ ਹੁੰਦਾ। ਕਿ ਸਾਡੇ ਟੈਕਸ, ਸਾਡੇ ਪੈਸੇ ਨਾਲ ਇੱਕ ਤਨਜ਼ੀਮ ਬਣਦੀ OIC, ਅਤੇ ਉਹਦੇ ਵਿੱਚ ਜਿਹੜਾ ਉਹਦਾ ਤਰਜਮਾ ਹੁੰਦਾ ਉਹ ਇੰਗਲਿਸ਼ ਔਰ ਫਰੈਂਚ 'ਚ ਹੁੰਦਾ। ਆਖੋ ਸੁਭਾਨ ਅੱਲਾ, ਲਹਿਰਾ ਕੇ ਬੋਲੋ, ਜੂਮ ਕੇ ਬੋਲੋ। ਅਤੇ ਉਹ ਸ਼ੁਕਰ ਕਰੋ ਉਹਨਾਂ ਨੇ ਰੂਸੀ ਨੂੰ ਹਾਲੇ ਤੱਕ OIC ਦੀ ਜ਼ਬਾਨ ਨਹੀਂ ਬਣਾਇਆ, ਕਿਉਂਕਿ ਜਿਹੜੇ 5-4 ਵਸਤੀ ਏਸ਼ੀਆ ਦੇ ਮੁਸਲਮਾਨ ਨੇ, ਇਹਨਾਂ ਦਾ ਜਿਹੜਾ ਕਿਬਲਾ ਉਹ ਕਾਬਾ ਹੈ ਉਹ ਮਾਸਕੋ ਹੈ। ਅਤੇ ਜਿੰਨੀ ਦੇਰ ਤੱਕ ਤੁਸੀਂ ਮਾਸਕੋ, ਵਾਸ਼ਿੰਗਟਨ ਅਤੇ ਪੈਰਿਸ ਨੂੰ ਕਿਬਲਾ ਕਾਬਾ ਬਣਾਈ ਰੱਖੋਗੇ, ਮੱਕੇ ਮਦੀਨੇ ਨੂੰ ਨਹੀਂ ਬਣਾਓਗੇ, ਅਤੇ ਇੰਝ ਹੀ ਛਿੱਤਰ ਪੈਣਗੇ, ਦੁਨੀਆ 'ਚ ਸਾਡਾ ਮੁਕੱਦਰ ਰਹਿਣਗੇ।